ਜੇ ਬ੍ਰਾਹਮਣਾਂ ਨੂੰ ਮੌਕਾ ਦਿੱਤਾ ਜਾਏ ਤਾਂ ਸਿਰਫ ਬ੍ਰਾਹਮਣ ਹੀ ਨੇ ਜਿਹੜੇ ਭਾਰਤ ਨੂੰ ਸੁਪਰ ਪਾਵਰ ਬਣਾ ਸਕਦੇ ਨੇ। ਬ੍ਰਾਹਮਣ ਤਾਂ 3000 ਸਾਲ ਤੋਂ ਉਹਨਾਂ ਦੀ ਸਿਆਣਪ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ, ਜਿੰਨਾ ਉਹਨਾਂ ਦਾ IQ ਹੈ ਕਿਸੇ ਹੋਰ ਦਾ ਹੋ ਹੀ ਨਹੀਂ ਸਕਦਾ। ਇਸ ਲਈ ਉਹਨਾਂ ਨੂੰ ਜਿਹੜੀਆਂ ਹਾਇਰ ਪੋਸਟਾਂ ਨੇ ਉਹ ਬ੍ਰਾਹਮਣਾਂ ਨੂੰ ਦਿੱਤੀਆਂ, ਅੱਗੇ ਉੱਥੇ ਸ਼ੂਦਰ ਬਿਠਾਏ ਹੋਏ ਨੇ। ਮੈਂ ਕਿਹਾ ਜੀ ਮੈਂ ਬਾਕੀਆਂ ਨਾਲ ਗੱਲ, ਉਹਨਾਂ ਨੇ ਮੇਰੇ ਤੋਂ ਛਟਕ ਕੇ ਸੁੱਟਿਆ, ਪਰ ਮੈਂ ਰਿਸਰਚ ਕੀਤੀ, ਬ੍ਰਾਹਮਣ ਜਿੰਨਾ IQ ਕਿਸੇ ਦਾ ਨਹੀਂ। ਸਿਰਫ ਤੇ ਸਿਰਫ ਬ੍ਰਾਹਮਣ ਨੇ ਜਿਹੜੇ ਭਾਰਤੀ ਕਲਚਰ ਨੂੰ ਜਿਹੜੇ ਨੇ ਉਹ ਪ੍ਰੋਟੈਕਟ ਕਰ ਸਕਦੇ ਨੇ। 3000 ਸਾਲ ਤੋਂ ਦੇਖੋ ਵੇਦਾਂ ਦਾ ਪ੍ਰਭਾਵ ਅੱਜ ਵੀ ਵੱਧ ਰਿਹਾ, ਕਦੇ ਬ੍ਰਾਹਮਣਾਂ ਦੀ ਇੰਪੋਰਟੈਂਸ ਘੱਟ ਨਹੀਂ ਹੋਈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਮੱਧ ਪ੍ਰਦੇਸ਼ ਸੂਬੇ ਦੇ ਇੱਕ IAS ਅਫਸਰ ਨੇ ਇੱਕ ਕਿਤਾਬ ਲਿਖੀ ਹੈ ਜਿਸ ਦਾ ਨਾਂ ਹੈ ਦਾ ਗ੍ਰੇਟ ਬ੍ਰਾਹਮਨ। ਇਸ ਵਿੱਚ ਉਸਨੇ ਕਿਹਾ ਹੈ ਕਿ ਭਾਰਤ ਨੂੰ 3000 ਸਾਲ ਤੋਂ ਬ੍ਰਾਹਮਣਾਂ ਨੇ ਹੀ ਬਚਾਇਆ ਹੋਇਆ ਹੈ। ਸੋ ਉਹਨਾਂ ਦਾ IQ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਭਾਰਤ ਨੂੰ ਉਹੀ ਦੁਨੀਆ ਵਿੱਚ ਮਹਾਨ ਬਣਾ ਸਕਦੇ ਹਨ। ਸੋ ਇਸ ਨੂੰ ਕਹਿੰਦੇ ਹਨ ਗੁਲਾਮੀ। ਸੋ ਇਸ ਜ਼ੁਲਮ ਕਰਨ ਵਾਲਿਆਂ ਦੇ ਪੈਰ ਪਕੜ ਕੇ ਇੱਕ ਭਾਰਤੀ ਮੁਸਲਮਾਨਾਂ ਵੱਲੋਂ ਉਹਨਾਂ ਦੇ ਗੁਣ ਗਾਇਨ ਕਰਨਾ ਆਪਣੇ ਆਪ ਵਿੱਚ ਇਹ ਸਬੂਤ ਹੈ ਕਿ ਭਾਰਤ ਵਿੱਚ 20 ਕਰੋੜ ਮੁਸਲਮਾਨ ਅਤੇ ਬਾਕੀ ਘੱਟ ਗਿਣਤੀਆਂ ਕਿਸ ਹਾਲ ਵਿੱਚ ਜੀ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਮਾਫੀ ਚਾਹੁੰਦੇ ਹਾਂ ਕਿ ਅੱਜ ਕੋਈ ਟੈਕਨੀਕਲ ਇੰਟਰਨੈਟ ਦੀ ਪ੍ਰੋਬਲਮ ਕਰਕੇ ਸਾਨੂੰ ਇਹ ਕੰਪਲੇਨ ਆਈ ਹੈ ਵੀ ਰੁਕ ਕੇ ਚੱਲ ਰਿਹਾ ਜੀ, ਪਰ ਫਿਰ ਵੀ ਸਾਡੇ ਵੀਰ ਭੈਣਾਂ ਜਿਹੜੇ ਜੁੜੇ ਨੇ TV 84 ਦੇ ਇਸ ਲਾਈਵ ਚੈਟ ਦੇ ਉੱਤੇ YouTube ਤੇ, ਉਹਨਾਂ 'ਚ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਬਲਜੀਤ ਵੜੈਚ, ਜ਼ੁਬੇਰ ਯਾਕੂਬ ਸਾਹਿਬ, ਉਹਨਾਂ ਨੇ ਵੀ ਕਿਹਾ ਕਿ ਜਿਵੇਂ ਮੈਂ ਵੀ ਕ੍ਰਿਕਟ ਦੇ ਖਿਲਾਫ ਹੈ ਔਰ ਬਹੁਤ ਸ਼ੁਕਰੀਆ। ਔਰ ਇਸ ਦੇ ਨਾਲ ਨਾਲ ਸਾਡੇ ਵੀਰ ਹਰਵਿੰਦਰ ਸਿੰਘ, ਲਖਵਿੰਦਰ ਔਲਖ, ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਔਰ ਜ਼ੁਬੇਰ ਸਾਹਿਬ ਦੇ ਕਾਫੀ ਮੈਸੇजेस ਨੇ, ਮੈਂ ਵਕਤ ਕਰਕੇ ਬਹੁਤੇ ਨਹੀਂ ਲੈ ਸਕਾਂਗਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜ਼ੁਬੇਰ ਸਾਹਿਬ, ਤੁਸੀਂ ਸਾਨੂੰ ਹੌਸਲਾ ਦਿੰਦੇ ਹੋ। ਰਾਜਨਪ੍ਰੀਤ ਸਿੰਘ, ਗੁਰਮੀਤ ਸਿੰਘ, ਉਹਨਾਂ ਨੇ ਫਤਿਹ ਵੀ ਬੁਲਾਈ ਹੈ। ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਦੀ ID ਤੋਂ, ਔਰ ਸ਼ਿੰਦਾ ਗਿੱਲ, ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ, ਔਰ ਉਹਨਾਂ ਨੇ ਨਾਲ ਹੀ ਕਿਹਾ ਕਿ ਭਾਈ ਆਸਟ੍ਰੇਲੀਅਨ ਪੀਪਲ ਵੋਟ ਫॉर ਖਾਲਿਸਤਾਨ ਕੰਟਰੀ ਰੈਫਰੈਂਡਮ ਅਸੀਂ ਵੀ ਹਮੇਸ਼ਾ ਐਂਡੋਰਸ ਕਰਦੇ। ਗੁਲਾਮੀ ਅਸੀਂ ਅਕਸਰ ਜਦੋਂ ਇੱਥੋਂ ਦੇ ਅਫਰੀਕਨ ਅਮਰੀਕਨਸ ਦੇ ਗੁਲਾਮੀ ਦੇ ਦੌਰ ਦੀ ਗੱਲ ਕਰਦੇ ਹਾਂ ਤੇ ਅਸੀਂ ਬਹੁਤ ਵਾਰ ਇਹ ਸੀ ਕਿ ਵੀ ਜਿਹੜਾ ਘਰ ਦੇ ਵਿੱਚ ਕਾਲਾ ਗੁਲਾਮ ਹੈ, ਜਦੋਂ ਘਰ ਦਾ ਮਾਲਕ ਬਿਮਾਰ ਹੋਇਆ ਤੇ ਉਹ ਉਹਨੂੰ ਪੁੱਛਦਾ ਸੀ ਆਰ ਵੀ ਸਿਕ ਟੂਡੇ, ਉਹ ਇਹ ਨਹੀਂ ਸੀ ਕਹਿੰਦਾ ਕਿ ਆਰ ਯੂ ਸਿਕ ਟੂਡੇ, ਉਹ ਨਾਲ ਹੀ ਬਿਮਾਰ ਹੋ ਜਾਂਦਾ ਸੀ। ਬਿਲਕੁਲ। ਸੋ ਮਤਲਬ ਇਹ ਹੈ ਕਿ ਵੀ ਉਹਦੀ ਆਪਣੀ ਕੋਈ ਹੋਂਦ ਹੀ ਨਹੀਂ ਸੀ ਹੁੰਦੀ ਔਰ ਉਹ ਸਿਰਫ ਤੇ ਸਿਰਫ ਮਾਲਕ ਨੂੰ ਹੀ ਖੁਸ਼ ਕਰਨ ਤੇ ਰਹਿੰਦਾ ਸੀ। 75 ਸਾਲ ਦੇ ਵਿੱਚ 20 ਕਰੋੜ ਮੁਸਲਮਾਨ, 20 ਕਰੋੜ ਬਹੁਤ ਵੱਡਾ ਨੰਬਰ ਹੈ ਦੁਨੀਆ ਦੇ ਵਿੱਚ। ਜੇ ਅਸੀਂ ਮੁਸਲਮਾਨਾਂ ਦੀ ਆਬਾਦੀ ਦੇ ਲਿਹਾਜ਼ ਨਾਲ ਇੰਡੋਨੇਸ਼ੀਆ ਔਰ ਪਾਕਿਸਤਾਨ ਤੋਂ ਬਾਅਦ ਜਿਹੜਾ ਉਹ ਭਾਰਤ ਦੇ ਮੁਸਲਮਾਨ ਆਉਂਦੇ ਨੇ, ਕਈ ਤਾਂ ਈਵਨ ਉਸ ਤੋਂ ਵੀ ਪਹਿਲਾਂ ਉਹਨਾਂ ਨੂੰ ਨੰਬਰ ਦਿੰਦੇ ਨੇ। ਔਰ ਇੱਕ ਵਾਈਬਰੈਂਟ ਥਰਾਈਵਿੰਗ ਕਮਿਊਨਿਟੀ ਜਿਹੜੀ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਆਪਣੇ ਜਿਨ੍ਹਾਂ ਦੇ ਕਨਸਟੀਟਿਊਸ਼ਨ ਦੇ ਵਿੱਚ ਜਿਨ੍ਹਾਂ ਦੇ ਕੋਲ ਮੁਸਲਿਮ ਪਰਸਨਲ ਲਾਅ, ਉਹਨਾਂ ਦਾ ਸ਼ਰੀਅਤ ਲਾਅ, ਉਹਨਾਂ ਦਾ ਮੈਰਿਜ ਡਾਈਵੋਰਸ ਜੋ ਵੀ ਉਹਨਾਂ ਦੇ ਸਾਰੀ ਉਹਦੀ ਰੈਕਗਨੀਸ਼ਨ। ਔਰ ਲਗਭਗ ਜੇ ਅਸੀਂ 20 ਕਰੋੜ ਦੀ ਗੱਲ ਕਰੀਏ 17-18% ਪਾਪੂਲੇਸ਼ਨ ਦਾ, ਜਿਹਦੇ 'ਚ ਆਲਮੋਸਟ 1/5 ਉਹਨਾਂ ਦੇ ਨੁਮਾਇੰਦੇ ਹੋਣੇ ਚਾਹੀਦੇ ਨੇ MP ਔਰ ਦੂਸਰੇ। ਔਰ ਕੁਝ ਸਟੇਟਾਂ ਜਿਵੇਂ ਵੈਸਟ ਬੰਗਾਲ ਹੈ ਜਾਂ ਅਸਾਮ ਹੈ, ਅਸਾਮ ਦੇ ਵਿੱਚ ਤਾਂ 40-42% ਮੁਸਲਿਮ ਪਾਪੂਲੇਸ਼ਨ ਹੈ, ਵੈਸਟ ਬੰਗਾਲ ਦੇ ਵਿੱਚ 30% ਦੇ ਨੇੜੇ ਹੈ, UP ਬਿਹਾਰ ਦੇ ਵਿੱਚ 16 ਤੋਂ 18-19% ਤੱਕ ਹੈ। ਲੇਕਿਨ ਉਹਨਾਂ ਦਾ ਕੀ ਹਸ਼ਰ ਕਰ ਦਿੱਤਾ ਹੈ ਉਸ ਇਸ ਦਾ ਅੰਦਾਜ਼ਾ ਅਸੀਂ ਲਾ ਸਕਦੇ ਹਾਂ। ਬਾਬਰੀ ਮਸਜਿਦ ਢਾਈ ਜਾਂਦੀ ਹੈ, ਮਾਰੇ ਵੀ, ਉਸ ਤੋਂ ਬਾਅਦ ਦੰਗਿਆਂ ਦੇ ਨਾਂ ਥੱਲੇ ਉਹਨਾਂ ਨੂੰ ਜਾਂਦਾ ਹੈ। ਸੁਪਰੀਮ ਕੋਰਟ ਸਾਰੇ ਐਵੀਡੈਂਸ ਪਾਸੇ ਰੱਖ ਕੇ ਕਹਿੰਦਾ ਜੀ ਲੋਕਾਂ ਦੀ ਆਸਥਾ ਦਾ ਮਾਮਲਾ ਹੈ, ਭਾਵੇਂ ਕੋਈ ਸਬੂਤ ਨਹੀਂ ਕਿ ਇੱਥੇ ਕਦੇ ਮੰਦਿਰ ਸੀ, ਅਸੀਂ ਇਹਨਾਂ ਦੇ ਹਵਾਲੇ ਕਰ ਰਹੇ ਹਾਂ। ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ ਜਾਂਦਾ ਹੈ, ਮਿਲੀਅਨ ਫੌਜ ਲਾਈ ਹੋਈ ਹੈ, ਜ਼ੁਲਮ ਬਰਾਬਰ ਚੱਲ ਰਹੇ ਨੇ।
ਤੁਹਾਨੂੰ ਰੈਸਟ ਆਫ ਇੰਡੀਆ ਦੇ ਮੁਸਲਮਾਨਾਂ ਦੀ ਕੋਈ ਸਟੇਟਮੈਂਟ ਨਜ਼ਰ ਨਹੀਂ ਆਏਗੀ ਕਿ ਉਹਨਾਂ ਨੇ ਕਦੇ ਕਸ਼ਮੀਰੀ ਲੋਕਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਹੋਵੇ। ਬਿਲਕੁਲ ਇਹੀ ਹਾਲ, ਇਹਨੂੰ ਡਰ ਕਹਿੰਦੇ ਨੇ। ਦੇਖੋ ਇਹ ਨਹੀਂ ਹੁੰਦਾ ਵੀ ਜਦੋਂ ਕੋਈ ਹੁੰਦਾ ਉਹ ਹਰ ਇੱਕ ਨੂੰ ਹੀ ਮਾਰ ਦਿੰਦਾ ਜਾਂ ਹਰ ਇੱਕ ਨੂੰ ਕਨਵਰਟ ਕਰ ਦਿੰਦਾ ਕਿਸੇ ਵੀ ਪਾਸੇ ਨੂੰ। ਉਹ ਇੱਕ ਫੀਅਰ ਇੰਸਟਾਲ ਕਰ ਦਿੰਦਾ ਔਰ ਉਹ ਫਿਰ ਉਸ ਤੋਂ ਜਿਹੜੇ ਨੇ ਉਹ ਬੋਲ ਹੀ ਨਹੀਂ ਪਾਉਂਦੇ। ਔਰ ਮੈਂ ਇੱਕ ਡਿਬੇਟ ਦੇਖ ਰਿਹਾ ਸੀ 5-6 ਪੱਤਰਕਾਰਾਂ ਦੀ ਪੰਜਾਬ ਦੇ ਹਵਾਲੇ ਨਾਲ, ਉਹਦਾ ਨਾਂ ਤਾਂ ਕਲੀਅਰਲੀ ਮੇਰੇ ਤੋਂ ਪੜ੍ਹਿਆ ਨਹੀਂ ਗਿਆ, ਹਿੰਦੂ ਕੋਈ ਜਰਨਲਿਸਟ ਹੀ ਸੀ, ਤੇ ਉਹਨੇ ਪੰਜਾਬ ਦੀ ਗੱਲ ਕਰ ਰਹੇ ਸੀ ਜੀ, ਲਾ ਐਂਡ ਆਰਡਰ ਇਹ ਉਹ ਪੰਜਾਬ 'ਚ ਇਹ ਕਰ ਦੇਣਾ ਚਾਹੀਦਾ, ਉਹ ਕਰ ਦੇਣਾ ਚਾਹੀਦਾ। ਉਹਨੇ ਕਿਹਾ ਵੀ ਉਹ ਹਿੰਦੀ 'ਚ ਕਹਿ ਰਿਹਾ ਸੀ ਕਿ ਪੰਜਾਬ ਯੂਪੀ ਨਹੀਂ ਹੈ, ਕਿ ਤੁਸੀਂ ਇਹ ਸਮਝੋ ਕਿ ਫੌਜ ਲਾ ਕੇ ਜਾਂ ਦੂਸਰਾ ਤੁਸੀਂ ਸਿੱਖਾਂ ਨੂੰ ਬੰਦੂਕ ਨਾਲ ਗੋਲੀ ਨਾਲ ਡਰਾ ਨਹੀਂ ਸਕਦੇ। ਹਾਂ, ਪਿਆਰ ਨਾਲ ਤੁਸੀਂ ਸਿੱਖਾਂ ਤੋਂ ਜੋ ਮਰਜ਼ੀ ਕਰਵਾ ਸਕਦੇ, ਇਹ ਉਹ ਕਹਿ ਰਿਹਾ। ਪਰ ਕਹਿੰਦਾ ਵੀ ਇਹ ਯੂਪੀ ਨਹੀਂ ਹੈ। ਮਤਲਬ ਇਹ ਬੜਾ ਕਲੀਅਰ ਸੀ ਕਿ ਵੀ ਕਰੈਕਟਰ ਹੁੰਦੇ ਨੇ, ਲੋਕਾਂ ਦੀ ਤਰਬੀਅਤ ਹੁੰਦੀ ਹੈ ਕਿ ਵੀ ਇੱਥੇ ਜਦੋਂ ਤੁਸੀਂ ਵੰਗਾਰੋਗੇ ਤਾਂ ਸਿੱਖ ਲਾਈਂਗ ਡਾਊਨ ਨਹੀਂ ਲਏਗਾ ਕਿਸੇ ਵੀ ਤੁਹਾਡੇ ਜ਼ੁਲਮ ਨੂੰ, ਫਾਈਟ ਕਰੇਗਾ। ਉਹਨੇ ਕਿਹਾ ਇਹ ਗਲਤੀ ਮਤ ਕਰਨਾ। ਇੰਦਰਾ ਗਾਂਧੀ ਨੇ ਕਰਕੇ ਦੇਖ ਲਿਆ, 40 ਸਾਲ ਹੋ ਗਏ ਨੇ, ਤੁਹਾਡਾ ਨੱਕ 'ਚ ਦਮ ਕੀਤਾ ਹੋਇਆ ਸਿੱਖਾਂ ਨੇ ਦੁਨੀਆ ਭਰ 'ਚ। ਤੁਹਾਨੂੰ ਹੋਰ ਵੀ ਇੰਨੀਆਂ ਹੋਰ ਕਮਿਊਨਿਟੀਆਂ ਨੇ, ਕਿੰਨੇ ਜਿਹੜੇ ਕਨਫਰੰਟ ਕਰਦੇ ਨੇ ਤੁਹਾਨੂੰ ਬਾਹਰ ਗਏ। ਸੋ ਮੈਂ ਸਮਝਦਾ ਹਾਂ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਠੀਕ ਹੈ, ਸਾਡੇ 'ਚ ਵੀ ਇੱਕ ਕਲਾਸ ਉਹ ਅਮਰਿੰਦਰ ਬਾਦਲਾਂ ਦੂਜਿਆਂ ਤੀਜਿਆਂ ਦੀ ਉਸ ਕਿਸਮ ਦੇ ਜਿਹੜੇ ਸਾਈਕੋਫੈਂਟਸ ਨੇ, ਖੁਸ਼ਾਮਦੀ ਕਿਸਮ ਦੇ ਭੁੱਖੇ, ਤਾਕਤ ਦੇ ਭੁੱਖੇ ਉਹ ਲੋਕ ਨੇ। ਬਟ ਜਿਹੜਾ ਬਾਈ ਐਂਡ ਲਾਰਜ ਸਿੱਖ ਦਾ ਕਰੈਕਟਰ ਹੈ, ਉਹ ਕਿਤੇ ਵੀ ਜਦੋਂ ਖਲੋ ਜਾਂਦਾ ਹੈ, ਅੜ ਜਾਂਦਾ, ਉਹ ਫਿਰ ਅੜ ਜਾਂਦਾ, ਉਹਦਾ ਨਹੀਂ। ਹੁਣ ਇਹ ਮੈਂ ਜਦੋਂ ਇਹ ਖਬਰ ਵੀ ਦੇਖੀ ਤੇ ਮੈਂ ਕਿਹਾ ਵੀ ਇਹਨੂੰ ਕਹਿੰਦੇ ਨੇ ਗੁਲਾਮੀ। ਹੁਣ ਸਰਵਿੰਗ ਆਫਿਸਰ ਹੈ IAS ਮੱਧ ਪ੍ਰਦੇਸ਼ ਦੇ ਵਿੱਚ, ਜਿਸ ਦਾ ਨਾਂ ਹੈ ਨਿਆਜ਼ ਖਾਨ। ਇਹ ਕਾਹਦਾ ਖਾਨ ਹੈ? ਜਦੋਂ ਹੁਣ ਤੁਸੀਂ ਖਾਨ ਜਾਂ ਦੂਜਾ ਇਹ ਟਾਈਟਲ ਭਾਵੇਂ ਉੱਥੋਂ ਚੰਗੇਜ਼ ਖਾਨ ਤੋਂ ਆਇਆ, ਉਹਨਾਂ ਦਾ ਕਬੀਲਾ ਸੀ ਕੋਈ, ਉਹ ਇਸਲਾਮ ਨਾਲ ਨਹੀਂ ਸੀ ਜੁੜਿਆ, ਉਹ ਤਾਂ ਬਾਅਦ 'ਚ ਉਹਨਾਂ ਦੇ ਡਿਸੈਂਡੈਂਟ ਇਸਲਾਮ 'ਚ ਗਏ। ਸੋ ਇਹ ਇੱਕ ਜਾਂਬਾਜ਼ ਕਿਸਮ ਦੇ ਟਫ ਲੋਕ, ਜਿਹਨਾਂ ਪਰ ਕਿੰਨੇ ਕੁ ਅਸਲੀ ਖਾਨ ਨੇ, ਕਿੰਨੇ ਕੁ ਜਾਲੀ ਨੇ। ਬਹੁਤ ਸਾਰੇ ਗਾਉਣ ਵਜਾਉਣ ਵਾਲੇ ਵੀ ਆਪਣੇ ਨਾਮ ਨਾਲ ਖਾਨ ਲਿਖਦੇ ਨੇ, ਉਹ ਵੱਖਰੇ ਖਾਨ ਸਾਹਿਬ ਨੇ। ਲੇਕਿਨ ਇੱਧਰ ਜਿਹੜੇ ਹੁਣ ਨਿਆਜ਼ ਖਾਨ ਜਿਹੜਾ ਇਹਨੇ ਇੱਕ ਕਿਤਾਬ ਲਿਖੀ ਹੈ, ਇਨ ਸਰਵਿਸ ਹੁੰਦੇ, ਔਰ ਉਸ ਕਿਤਾਬ ਦਾ ਨਾਂ ਉਹਨੇ ਰੱਖਿਆ ਦਾ ਗ੍ਰੇਟ ਬ੍ਰਾਹਮਨ। ਔਰ ਉਹਦਾ ਹਾਲਾਂਕਿ ਕਿਤਾਬ ਤਾਂ ਮੈਂ ਨਹੀਂ ਪੜ੍ਹੀ, ਸਟੋਰੀਜ਼ ਦੇ 2-3 ਡਿਫਰੈਂਟ ਨਿਊਜ਼ ਟਰੈਕ ਦੇ ਵਿੱਚ ਹੈ, ETV ਭਾਰਤ ਦੇ ਵਿੱਚ ਹੈ, ਨੈਸ਼ਨਲ ਦੇ ਵਿੱਚ ਹੈ। ਮੈਂ ਉਹਦੀਆਂ ਹੈਡਲਾਈਨਸ ਪਹਿਲਾਂ ਸ਼ੇਅਰ ਕਰ ਦਿੰਦਾ, ਉਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ। ਗ੍ਰੇਟ ਬ੍ਰਾਹਮਣ 'ਚੋਂ ਕਹਿੰਦਾ Brahmins can contribute in making India superpower if given chance, says IAS ਨਿਆਜ਼ ਖਾਨ। ਕਿ ਜੇ ਬ੍ਰਾਹਮਣਾਂ ਨੂੰ ਮੌਕਾ ਦਿੱਤਾ ਜਾਏ ਤਾਂ ਸਿਰਫ ਬ੍ਰਾਹਮਣ ਹੀ ਨੇ ਜਿਹੜੇ ਭਾਰਤ ਨੂੰ ਸੁਪਰ ਪਾਵਰ ਬਣਾ ਸਕਦੇ ਨੇ। ਔਰ ਉਹਦੇ 'ਚੋਂ ਕਹਿੰਦਾ the book talks about higher IQ levels of Brahmins, the rich history of 3000 years and their contribution to society. The book also advocates Brahmins for higher posts as they have a higher IQ level. ਇਹ ਹੁਣ ਮਿਸਟਰ ਨਿਆਜ਼ ਖਾਨ ਸਾਹਿਬ, ਪੰਡਤ ਹੀ ਕਹਿਣਾ ਚਾਹੀਦਾ ਇਹਨਾਂ ਨੂੰ, ਪੰਡਤ ਨਿਆਜ਼ ਖਾਨ ਕਹਿੰਦੇ ਨੇ ਕਿ ਬ੍ਰਾਹਮਣ ਤਾਂ 3000 ਸਾਲ ਤੋਂ ਉਹਨਾਂ ਦੀ ਸਿਆਣਪ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ। ਜਿੰਨਾ ਉਹਨਾਂ ਦਾ IQ ਹੈ ਕਿਸੇ ਹੋਰ ਦਾ ਹੋ ਹੀ ਨਹੀਂ ਸਕਦਾ। ਇਸ ਲਈ ਉਹਨਾਂ ਨੂੰ ਜਿਹੜੀਆਂ ਹਾਇਰ ਪੋਸਟਾਂ ਨੇ ਉਹ ਬ੍ਰਾਹਮਣਾਂ ਨੂੰ ਦਿੱਤੀਆਂ। ਅੱਗੇ ਉੱਥੇ ਸ਼ੂਦਰ ਬਿਠਾਏ ਹੋਏ ਨੇ, ਬ੍ਰਾਹਮਣਾਂ ਦੇ ਕੋਲ ਹੀ ਨੇ। ਲੇਕਿਨ ਇਹ ਗੁਲਾਮੀ 'ਚ ਖੁਸ਼ ਕਰ ਰਿਹਾ ਦਾ। ਫਿਰ ਉਹ ਕਹਿੰਦਾ Brahmin can contribute in making India superpower if given chance, says IAS ਨਿਆਜ਼ ਖਾਨ। ਔਰ ਉੱਥੇ ਉਹਨੇ ਹੁਣ ਨਿਊਜ਼ ਸਟੋਰੀ ਐਟ ਏ ਟਾਈਮ when a debate is going on over the recent statements made by RSS chief Mohan Bhagwat, in which he held Brahmins responsible for the caste system. ਹੁਣ ਜਿਹੜਾ ਤਾਂ RSS ਦਾ ਚੀਫ ਹੈ ਮੋਹਨ ਭਾਗਵਤ, ਹੁਣ ਕਿਉਂਕਿ OBC ਔਰ ਦੂਸਰੇ ਔਰ ਕਾਸਟ ਬੇਸਡ ਸੈਂਸਸ ਨੂੰ ਲੈ ਕੇ ਬਿਹਾਰ ਔਰ UP ਦੇ ਵਿੱਚ ਇੱਕ ਪੂਰੀ ਮੂਵਮੈਂਟ ਹੈ ਦਲਿਤ ਭਾਈਚਾਰੇ ਦੀ, ਉਹਨੂੰ ਕਾਊਂਟਰ ਕਰਨ ਲਈ ਮੋਹਨ ਭਾਗਵਤ ਨੇ ਬਿਆਨ ਦਾ ਗਿਆ ਸੀ। ਉਹਨੇ ਕਿਹਾ ਸੀ ਜੀ ਇਹ ਓਰੀਜਨਲ ਹਿੰਦੂਇਜ਼ਮ ਦੇ ਵਿੱਚ ਬ੍ਰਾਹਮਣਿਜ਼ਮ 'ਚ ਜ਼ਾਤ ਪਾਤ ਨਹੀਂ ਹੈ, ਇਹ ਬ੍ਰਾਹਮਣਾਂ ਦੀ ਹੈ ਜਿਹਦੇ 'ਚ ਉਹਨਾਂ ਨੇ ਬਣਾ ਦਿੱਤਾ। ਹੁਣ ਇਹ ਮੋਹਨ ਭਾਗਵਤ ਦੇ ਖਿਲਾਫ ਜਾ ਕੇ ਵੀ ਪੰਡਤਾਂ ਦੀ ਚਾਪਲੂਸੀ ਕਰਨ ਦੇ ਉੱਤੇ ਆ ਰਿਹਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਮੈਂ ਜਿਹੜਾ ਦਾ ਬੁੱਕ ਟਾਕਸ ਅਬਾਊਟ ਹਾਇਰ IQ ਲੈਵਲ ਆਫ ਬ੍ਰਾਹਮਣ,
द रिच हिस्ट्री ऑफ 3000 ईयर्स एंड देयर कंट्रीब्यूशन। और उन्हें फिर क्या इन स्पेशल इंटरेक्शन विद ईटीवी भारत खान क्लैरिफाइड that his book has no connection with Bhagavad statement. Bhagavad ji is very respectable to me. And earlier, as I said, I also made couple of tweets about his ideologies. But my book has nothing to do with his statement. I did the research work 1.5 years ago, and since then I was writing the book. कि मैं उन्हां दी स्टेटमेंट दे उत्ते नहीं कुछ भी कह रहा है, तो मैं 1.5 साल दी मेरी रिसर्च है। फिर उन्हें क्या थीम ऑफ द बुक, I have drawn inspiration from the great Brahmin scholar Chanakya. Great Brahmin, Chanakya to my inspiration lay, who is so much talented. Hence I felt that I should come up with a book which tells the extraordinary history of Brahmins. उन्होंने कहा जी मैं तो इसलिए कीता कि मैं उन्हों दा इतिहास दसा। हुणे जिन्हों इन्हों ने माइनॉरिटी कमीशन का चेयरमैन लाया सिख नूं लालपुरा, इकबाल सिंह लालपुरा, इन्हें भी पलो पलो रे ब्राह्मणों किताब लिखी हुई है कि ब्राह्मणों की की कंट्रीब्यूशन है सिੱਖੀ ਦੇ ਵਿੱਚ। ਹਾਲਾਂਕਿ ਇਹ ਨਹੀਂ ਹੈ ਕਿ ਵੀ ਅਸੀਂ ਕਿਸੇ ਨੂੰ ਅਦਰ ਵੇ ਕਹਿੰਦੇ ਹਾਂ, ਉਹ ਹਰ ਵਰਗ ਦਾ ਆਪਣਾ ਇੱਕ ਹੈ ਜਿਹੜਾ ਟੁੱਟ ਗਿਆ ਉਹਦੇ। ਪਰ ਇਸ ਸਟੇਜ ਤੇ ਇਸ ਲੈਵਲ ਤੇ ਜਾ ਕੇ ਐਡਵੋਕੇਸੀ ਕਰਨੀ ਇਹੀ ਗੁਲਾਮੀ ਹੈ। ਫਿਰ ਉਹ ਕਹਿੰਦਾ ਹੈ ਕਿ ਵਿੱਚ I am not saying they should be offered all the things and this that। फिर हुण दूसरी स्टोरी क्योंकि मैं वक्त वाल भी दे न्यूज़ ट्रैक दी है, IQ of Brahmins is more। IAS नियाज खान ट्वीट अगेन इन द न्यूज़, उन्हें कहा कि while researching for my book Brahmin the Great, I talked to people of many other castes on the contribution of Brahmins in India. Most people reacted with disgust. According to me, the IQ of Brahmins is very high। उन्हें कहा जी मैं बाकियां नाल गल, उन्होंने मेरे को छटक के सुटिया, पर मैं रिसर्च की, ब्राह्मण जिन्ना IQ किसी का नहीं। दे शुड बी रिस्पैक्टेड विदाउट एनी बायस। उन्हों का जिहड़ा बिल्कुल उन्हों का हर ब्राह्मण देवता है, उसका रिस्पैक्ट होना चाहिए। दे आर वैल्यूएबल एसैट्स ऑफ द कंट्री। वो साडे मुल्क के बहुत कीमती असासे ने। और फिर जे मैं हुण तीसरी स्टोरी देखा तो IAS नियाज खान wrote the book The Great Brahmin said protection of Indian culture in the hands of Brahmins। कि सिर्फ ते सिर्फ ब्राह्मण ने ਜਿਹੜੇ ਭਾਰਤੀ ਕਲਚਰ ਨੂੰ ਜਿਹੜੇ ਨੇ ਉਹ ਪ੍ਰੋਟੈਕਟ ਕਰ ਸਕਦੇ ਨੇ। ਔਰ ਉਹਨੇ ਕਿਹਾ ਕਿ ਜੀ ਮੈਂ ਚਾਣਕਿਆ ਤੋਂ ਪ੍ਰਭਾਵਿਤ ਹੋਇਆ। ਇਹਦੇ 'ਚ ਵੀ ਉਹੀ ਸਟੋਰੀ ਰਿਪੀਟ ਕੀਤੀ ਹੈ। ਔਰ ਉਹਨੇ ਕਿਹਾ ਜੀ ਪ੍ਰੇਜ਼ਿੰਗ ਦ ਬ੍ਰਾਹਮਨਸ, ਨਿਆਜ਼ ਸੈਡ that even after 3000 years their Vedas continue to develop and their importance didn't decrease। कि 3000 ਸਾਲ ਤੋਂ ਦੇਖੋ ਵੇਦਾਂ ਦਾ ਪ੍ਰਭਾਵ ਅੱਜ ਵੀ ਵੱਧ ਰਿਹਾ, ਕਦੇ ਬ੍ਰਾਹਮਣਾਂ ਦੀ ਇੰਪੋਰਟੈਂਸ ਘੱਟ ਨਹੀਂ ਹੋਈ। Cultures are changing very fast and only Brahmins can protect Indian culture। ਸਿਰਫ ਬ੍ਰਾਹਮਣ ਨੇ ਜਿਹੜੇ ਇੰਡੀਅਨ ਕਲਚਰ ਨੂੰ ਬਚਾ ਸਕਦੇ ਨੇ। ਨਿਆਜ਼ told that in his book of his not only the worship of Brahman but what important role they played in history will also be there। ਕਿ ਅਸੀਂ ਸਿਰਫ ਬ੍ਰਾਹਮਣਾਂ ਦੀ ਪੂਜਾ ਕਰਨ ਲਈ ਨਹੀਂ ਕਹਿ ਰਹੇ, ਉਹ ਤਾਂ ਕਰਨੀ ਆ ਤੁਸੀਂ, ਬ੍ਰਾਹਮਣ ਦੇਵਤਾ ਹੈ, ਪਰ ਉਹਨਾਂ ਨੇ ਹਿਸਟਰੀ 'ਚ ਕੀ ਰੋਲ ਅਦਾ ਕੀਤਾ ਹੈ ਉਹ ਵੀ ਅਸੀਂ ਜਿਹੜਾ ਹਾਈਲਾਈਟ ਕਰਨਾ ਚਾਹੁੰਦੇ। ਔਰ ਇਹ ਲੰਬੀ ਚੌੜੀ ਸਟੋਰੀ ਅੱਗੇ ਫਿਰ ਇਸੇ ਨੂੰ ਹੀ IQ ਤੇ ਇਹ ਵੋ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਮੈਂ ਪਹਿਲਾਂ ਵੀ ਕਿਤਾਬਾਂ ਲਿਖੀਆਂ ਨੇ, 8 ਕਿਤਾਬਾਂ मैं लिखी हैं, पर मेरी जी द ग्रेट ब्राह्मण है बड़ी रिसर्च किताब है। और ब्राह्मणों ਨੂੰ देवते बनाओ, ब्राह्मणों के हवाले सारियां ਉੱਚੀਆਂ पोस्टां करो। ब्राह्मणों का IQ बहुत ਉੱਚਾ ਹੁੰਦਾ है और ब्राह्मण ही ने ਜਿਹੜੇ ਭਾਰਤੀ ਸਭਿਅਤਾ ਨੂੰ महफूज कर सकते हैं। और बाकी ब्राह्मणों के खिलाफ कोई आवाज़ ना कड्डो। ब्राह्मण जिन्ना माड़े तो माड़ा भी होए, वो ਜਿਹੜਾ दूसरिਆਂ ਦੇ ਵਿੱਚ ਚੰਗੇ ਤੋਂ ਚੰਗਾ ਹੈ, ਉਸ ਤੋਂ ਵੀ ਚੰਗਾ ਹੈ। ਇਹ ਹੈ मनु स्मृति दे आने वाले घट गिनतियां ਜਿਹੜੀਆਂ उस समाज च ਰਹਿਣਗੀਆਂ, ਉਹ ਇਵੇਂ ਦਾ ਵਰਤਾਰਾ ਕਰਨਗੇ ਜਿਵੇਂ ਨਿਆਜ਼ ਖਾਨ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿਉਂਕਿ ਇਸ ਟਾਈਮ 8 ਵਜੇ ਹੁੰਦੇ ਨੇ ਇਸ ਵੇਲੇ, ਕਿਉਂਕਿ ਕਈ ਸਾਡੇ ਵਿਊਅਰਸ ਮਿਸ ਕਰ ਰਹੇ ਨੇ ਸਾਡੇ ਪ੍ਰੋਗਰਾਮ, ਕਹਿ ਰਹੇ ਨੇ ਕਿ ਟਾਈਮ ਥੋੜਾ ਚੇਂਜ ਹੋ ਗਿਆ। ਸਾਡਾ ਟਾਈਮ ਨਹੀਂ ਚੇਂਜ ਹੋਇਆ, ਅਮਰੀਕਾ ਦੇ ਵਿੱਚ ਟਾਈਮ ਚੇਂਜ ਹੋ ਗਿਆ। ਇਸ ਟਾਈਮ 8 ਵਜੇ ਹੁੰਦੇ ਨੇ ਪਰ ਹੁਣ 9 ਵੱਜ ਗਏ ਨੇ, ਸੋ ਇਹ ਨੋਟਿਸ ਕਰ ਲਓ। ਹੁਣ ਇੰਡੀਆ ਵਾਲਿਆਂ ਨੂੰ ਤਾਂ ਫਾਇਦਾ ਹੋ ਗਿਆ, ਘੰਟਾ ਹੋਰ ਸੌਂ ਸਕਦੇ ਨੇ। ਹਾਂਜੀ ਨਹੀਂ 1.5 ਘੰਟੇ ਦਾ ਫਰਕ ਹੋ ਗਿਆ ਉੱਥੇ। ਅੱਛਾ ਡੇ ਟਾਈਮ ਦਾ ਨਾ ਉੱਥੇ ਸਮਝ ਨਹੀਂ ਆਈ। ਉੱਥੇ ਮਾਰਨਿੰਗ ਟਾਈਮ ਹੈ ਉੱਥੇ, ਸੋ 1.5 ਘੰਟੇ ਦਾ ਫਰਕ ਹੈ।
ਪਹਿਲਾਂ 2.5 ਘੰਟੇ ਦਾ ਫਰਕ ਸੀ। ਇਹਦਾ ਮੈਨੂੰ ਘੰਟਾ ਨੀਂਦ ਘਟ ਗਈ ਹੋਣੀ? ਹਾਂਜੀ, ਨੀਂਦ ਘਟ ਗਈ ਉਹਨਾਂ ਦੀ। ਅੱਛਾ। ਸੋ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।